ਇਜ਼ਰਾਈਲ ਦੇ ਵਿੱਚ ਹਮਾਸ ਦਾ ਅਟੈਕ ਤਿੰਨੋਂ ਹੀ ਲੈਵਲ ਦੇ ਉੱਤੇ ਅਸਮਾਨ 'ਚੋਂ ਵੀ ਰਾਕਟਸ ਦੇ ਨਾਲ 5000 ਦੇ ਕਰੀਬ ਔਰ ਉਹਨਾਂ ਦੇ ਪੈਰਾਸ਼ੂਟ ਨਾਲ ਔਰ ਜਿਹੜੀਆਂ ਬੋਟਸ ਦੇ ਨਾਲ ਔਰ ਬੁਲਡੋਜ਼ਰ ਨਾਲ ਨਿਕਲ ਕੇ ਔਰ ਹਾਲਾਂ ਇਜ਼ਰਾਈਲ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਵੀ ਉਹ ਸਾਰੇ ਨੂੰ ਖਾਲੀ ਕਰਵਾ ਲਿਆ ਗਿਆ ਹੈ ਔਰ ਉਹਨੂੰ ਨਿਊਟਰਲਾਈਜ਼ ਕਰ ਦਿੱਤਾ ਥ੍ਰੈਟ ਨੂੰ। ਪਰ ਉਹਨਾਂ ਦਾ ਹਮਾਸ ਦਾ ਇਹ ਦਾਅਵਾ ਹੈ ਕਿ ਅਜੇ ਵੀ ਕੁਝ ਹਿੱਸੇ ਦੇ ਵਿੱਚ ਲੜਾਈ ਉੱਥੇ ਚੱਲ ਰਹੀ ਹੈ। ਪਿਛਲੇ 6 ਦਿਨਾਂ ਤੋਂ ਲਗਾਤਾਰਤਾ ਨਾਲ ਪੂਰੀ ਬੰਬਾਰਡਮੈਂਟ ਗਾਜ਼ਾ ਦੇ ਉੱਤੇ ਹੋ ਰਹੀ ਹੈ ਔਰ ਮੈਂ ਲੇਟੈਸਟ ਜਿਹੜੀ UN ਦੀ ਰਿਪੋਰਟ ਦੇਖਦਾ ਕਿ 1500 ਤੋਂ ਜ਼ਿਆਦਾ ਲੋਕ ਗਾਜ਼ਾ ਦੇ ਵਿੱਚ ਮਾਰੇ ਜਾ ਚੁੱਕੇ ਨੇ। ਯੂਨਾਈਟਿਡ ਨੇਸ਼ਨਸ ਦੀ ਸੈਕਸ਼ੂਅਲ ਐਂਡ ਰੀਪਰੋਡਕਸ਼ਨ ਹੈਲਥ ਏਜੰਸੀ ਨੇ ਕਿਹਾ ਕਿ 50,000 ਦੇ ਕਰੀਬ ਪ੍ਰੈਗਨੈਂਟ ਵਿਮਨ ਨੇ ਗਾਜ਼ਾ 'ਚ ਜਿਨ੍ਹਾਂ ਨੂੰ ਨਾ ਕਲੀਨ ਵਾਟਰ ਮਿਲ ਰਿਹਾ ਜਾਂ ਦੂਜਾ ਜਿਹੜੇ ਇਮੀਡੀਏਟ ਇਸ ਵੇਲੇ ਜਿਹੜੇ ਨੇ ਉਹ ਖਤਰੇ ਦੇ ਵਿੱਚ ਨੇ। ਇੰਡੀਆ terms Hamas assault on Israel's terror attack but pushes for talks and two-state solution. India should learn lessons from unprecedented attack on Israel, says NSC chief. Chief of Elite Counter Terror and Counter Hijack Force said that scale and proportion of unprecedented terror attack in Israel would never have been envisaged as the terrorists could get under the radar of extremely sophisticated technological infrastructure and perpetrated the ghastly act. Technology जिन्नी मर्जी sophisticate होए ultimately ਜਿਹੜੀ human intelligence है उसका कोई बदल नहीं है। इजराइल इन्ना कॉन्फिडेंट होके बैठा सी कि बई ਅਸੀਂ ਇਹਨਾਂ ਨੂੰ ਦੱਬਿਆ ਹੋਇਆ ਕੋਈ ਦੂਜਾ ਨਹੀਂ ਹੈ ਕਿ ਵੀ ਜੇ ਉਹ ਲੋਕਾਂ ਦਾ ਹਾਲ ਹੋਇਆ ਉਹਨਾਂ ਦਾ ਕੋਈ ਵੀ ਜਿਹੜੀ ਐਮਰਜੈਂਸੀ ਸਿਚੁਏਸ਼ਨ ਦੇ ਵਿੱਚ ਹੈਂਡਲਿੰਗ ਹੈ ਦੈਟ ਵਾਜ਼ ਇਨ ਪਲੇਸ ਨਹੀਂ ਸੀ। ਇਸ ਲਈ ਲੋਕ ਵਿਚਾਰੇ ਜਿਹੜੇ ਨੇ ਉਹਨਾਂ ਦੇ ਲਈ ਕੋਈ ਰਸਤਾ ਨਹੀਂ ਸੀ, ਇਸ ਲਈ ਡੈਥਸ ਵੀ ਬਹੁਤ ਜ਼ਿਆਦਾ ਹੋਈਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਅਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੁਹਾਡਾ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 12 ਅਕਤੂਬਰ 2023 28 ਅਸੂ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾਦਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਨ ਕੇਬਲ ਗਲਫਨ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੇ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲਗਰੀ ਤੋਂ GS ਗਰੇਵਾਲ ਜੀਰਾ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਹੈ ਔਰ ਇਹ ਵੀ ਕਿਹਾ ਹੈ ਔਰ ਅਪੀਲ ਵੀ ਕੀਤੀ ਹੈ ਕਿ ਜਿੰਨੀਆਂ ਵੀ ਪੰਥਕ ਧਿਰਾਂ ਖਾਲਿਸਤਾਨ ਲਈ ਜਦੋਜਹਿਦ ਕਰ ਰਹੀਆਂ ਨੇ ਉਹਨਾਂ ਨੂੰ ਮਜ਼ਬੂਤ ਕਰਨ ਲਈ ਉਹਨਾਂ ਨੇ ਸਾਨੂੰ ਕਿਹਾ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ GS ਗਰੇਵਾਲ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸਿਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਗਾਜ਼ਾ ਪੱਟੀ ਵਿੱਚ ਇਜ਼ਰਾਈਲ ਫੌਜ ਵੱਲੋਂ ਲਗਾਤਾਰ ਜਿਹੜੀ ਹੈ ਬੰਬਾਰੀ ਨਾਲ ਹਜ਼ਾਰਾਂ ਲੋਕ ਜਿਹੜੇ ਬੇਗੁਨਾਹ ਲੋਕ ਨੇ
ਉਹ ਮਾਰੇ ਜਾ ਰਹੇ ਨੇ ਔਰ ਅਮਰੀਕਾ ਨੇ ਭਾਵੇਂ ਇਜ਼ਰਾਈਲ ਦੀ ਪੂਰੀ ਹਮਾਇਤ ਕੀਤੀ ਹੈ, ਪਰ ਉਸ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਸਿਵਿਲੀਅਨ ਲੋਕਾਂ ਦਾ ਮਾਰਿਆ ਜਾਣਾ ਜਮਹੂਰੀਅਤ ਲਈ ਠੀਕ ਨਹੀਂ ਹੈ। ਸੋ ਦੂਸਰੇ ਪਾਸੇ ਭਾਰਤ ਨੂੰ ਖੁਦ ਹੱਥਾਂ ਪੈਰਾਂ ਦੀ ਪਈ ਹੋਈ ਹੈ। ਭਾਰਤੀ ਐਨਐਸ ਚੀਫ ਦਾ ਕਹਿਣਾ ਹੈ ਕਿ ਹਮਾਸ ਵੱਲੋਂ ਇਜ਼ਰਾਈਲ ਤੇ ਕੀਤੇ ਗਏ ਹਮਲੇ ਤੋਂ ਭਾਰਤ ਨੂੰ ਸਬਕ ਸਿੱਖਣ ਦੀ ਲੋੜ ਹੈ। ਇਹੀ ਕੁਝ ਭਾਰਤ ਨਾਲ ਵੀ ਜਿਹੜਾ ਵਾਪਰ ਸਕਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਕੈਲਗਰੀ ਤੋਂ ਆਪਣੇ ਵੀਰ ਸਰਦਾਰ JS ਗਰੇਵਾਲ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਪੰਥ ਪ੍ਰਸਤ ਵੀਰ ਨੇ, ਕੌਮ ਦਾ ਦਰਦ ਰੱਖਦੇ ਨੇ, TV 84 ਦੇ ਲਈ ਹਮੇਸ਼ਾ ਖਲੋਂਦੇ ਨੇ। ਨਾਈਸ। ਔਰ ਉਹਨਾਂ ਦਾ ਮੈਸੇਜ ਕਿ ਭਾਈ ਦਸਵੰਧ ਕੱਢੋ, ਇਹ ਗੁਰੂ ਦਾ ਹੁਕਮ ਹੈ, ਕੋਈ ਇਹ ਕਿਸੇ ਨਿੱਜੀ ਰਾਏ ਦਾ ਹਿੱਸਾ ਨਹੀਂ ਹੈ। ਔਰ ਜੇ ਇਮਾਨਦਾਰੀ ਨਾਲ ਦੇਖੀਏ ਕਿ ਜੇ ਹਰ ਸਿੱਖ ਸਿੰਘ ਸਿੰਘਣੀ ਆਪਣੀ ਕਮਾਈ ਦਾ ਲਿਟਰਲੀ 10ਵਾਂ ਹਿੱਸਾ ਗੁਰੂ ਪ੍ਰਥਾਏ ਕੱਢ ਕੇ ਗੁਰੂ ਪੰਥ ਲਈ, ਲੋੜਵੰਦਾਂ ਲਈ ਕੱਢੇ, ਤਾਂ ਸਾਨੂੰ ਕਿਸੇ ਵੀ ਪ੍ਰੋਜੈਕਟ ਲਈ ਫੰਡਾਂ ਦੀ ਕਮੀ ਨਾ ਹੋਏ। ਬਿਲਕੁਲ। ਅਸੀਂ ਤਾਂ ਇੱਕ ਅੱਧਾ ਅਖੰਡ ਪਾਠ ਕਰਾ ਕੇ ਜਾਂ ਡਾਲਰ ਮੱਥਾ ਟੇਕ ਕੇ ਤੇ ਡਾਲਰ ਵਾਜੇ ਤੇ ਰੱਖ ਕੇ ਅਸੀਂ ਸਮਝਦੇ ਹਾਂ ਜੀ ਅਸੀਂ ਬੜੇ ਵੱਡੇ ਡੋਨਰ ਹੈ। ਔਰ ਇਹੀ ਜੇ ਸਾਲ 'ਚ ਕਿਸੇ ਨੇ 500, 1000, 2000 ਦੇ ਵੀ ਦਿੱਤਾ ਹੈ ਤੇ ਉਹ ਸਮਝਦਾ ਜੀ ਕਿ ਉਹ ਬੜਾ ਜੈਨਰਸ ਹੈ। ਪਰ ਅਸੀਂ ਇਹ ਗੁਰੂ ਨੂੰ ਉਹ ਕਰਦੇ ਹਾਂ, ਸਿੱਖ ਦੇ ਲਈ ਇਹ ਲਾਜ਼ਮ ਹੈ ਕਿ ਉਹ ਆਪਣੀ ਕਮਾਈ ਦਾ 10ਵਾਂ ਹਿੱਸਾ ਜਿਹੜਾ ਹੈ ਉਹ ਗੁਰੂ ਅਰਥ, ਔਰ ਗੁਰੂ ਅਰਥ ਦਾ ਮਤਲਬ ਜਿੱਥੇ ਖਲਕਤ ਦਾ ਹੈ, ਪੰਥ ਦਾ ਹੈ, ਉੱਥੇ ਹਰ ਉਹ ਪ੍ਰੋਜੈਕਟ ਜਿਹੜਾ ਹੈ ਉਹ ਉਸ 'ਚੋਂ ਕਾਮਯਾਬ ਹੋ ਸਕਦਾ ਹੈ ਜਿਨ੍ਹਾਂ ਦੇ ਲਈ ਅਸੀਂ ਆਮ ਧੱਕੇ ਖਾਂਦੇ ਫਿਰਦੇ। ਬਿਲਕੁਲ। ਦੂਸਰੀ ਗੱਲ ਜਿਹੜੀ ਉਹਨਾਂ ਨੇ ਕਹੀ ਕਿ ਭਾਈ ਇਹ ਵੇਲਾ ਆਪੋ ਆਪਣਾ ਧੂੜ 'ਚ ਟੱਟੂ ਭਜਾਉਣ ਦਾ ਨਹੀਂ ਹੈ। ਅਸੀਂ ਹਰ ਉਸ ਪੰਥਕ ਜਥੇਬੰਦੀ ਦਾ ਜਾਂ ਇੰਡੀਵਿਜੂਅਲ ਦਾ ਵੀ ਜਿਹੜਾ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰ ਰਿਹਾ ਹੈ, ਭਾਵੇਂ ਉਹ ਧਾਰਮਿਕ ਖੇਤਰ 'ਚ ਹੈ, ਸਮਾਜੀ ਹੈ, ਆਰਥਿਕ ਹੈ ਜਾਂ ਸਿਆਸੀ ਹੈ, ਜ਼ਾਹਰ ਹੈ ਅੱਜ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਸਾਡਾ ਫੋਕਸ ਹੈ, ਉਸ ਦੀ ਮਦਦ ਕਰੀਏ। ਔਰ ਇਸੇ ਤਰ੍ਹਾਂ ਉਹਨਾਂ ਨੇ ਵਰਲਡ ਸਿੱਖ ਪਾਰਲੀਮੈਂਟ ਦੀ ਕਾਰਗੁਜ਼ਾਰੀ ਨੂੰ ਵੀ ਸਰਾਹਿਆ। ਜ਼ਾਹਰ ਹੈ ਕਿ ਇਹਨਾਂ ਪਿਛਲੇ 2-3 ਦਿਨਾਂ 'ਚ ਸਾਨੂੰ ਬਹੁਤ ਸਾਰੀ ਪੋਜ਼ਿਟਿਵ ਇਨਪੁਟ ਮਿਲੀ ਹੈ। ਨਾਈਸ। ਪੰਜਾਬ 'ਚੋਂ ਵੀ ਬਹੁਤ ਸਾਰੇ ਮੈਸੇजेस, ਕਿਉਂਕਿ ਇਹ ਆਪਣੇ ਆਪ ਦੇ ਵਿੱਚ, ਕਿਉਂਕਿ ਬਹੁਤ ਵਾਰੀ ਹਰ ਨਿਊਜ਼ ਦਾ ਵੀ ਇੱਕ ਵਕਤ ਹੁੰਦਾ ਹੈ। ਹੁਣ ਜਦੋਂ ਕਿ ਆਲਰੇਡੀ ਜੋ ਕੁਝ 18 ਸਤੰਬਰ ਤੋਂ ਬਾਅਦ ਕੈਨੇਡੀਅਨ ਪ੍ਰਾਈਮ ਮਿਨਿਸਟਰ ਦੇ ਭਾਰਤ ਨੂੰ ਇੱਕ ਰੋਗ ਸਟੇਟ ਵਾਂਗ ਦੁਨੀਆ ਦੀ ਕਚਹਿਰੀ 'ਚ ਨੰਗਾ ਕਰਨ ਤੋਂ ਬਾਅਦ ਸਿੱਖਾਂ ਦੇ ਵਿੱਚ ਦਿਲਚਸਪੀ ਹੋਈ, ਖਾਲਿਸਤਾਨ ਦੇ ਮੁੱਦੇ ਦੇ ਉੱਤੇ ਫੋਕਸ ਹੋਇਆ, ਗਲੋਬਲ ਮੀਡੀਆ ਨੇ ਓਬਜੈਕਟਿਵ ਰਿਪੋਰਟਿੰਗ ਕੀਤੀ। ਔਰ ਆਲਰੇਡੀ ਕਿਉਂਕਿ ਉਹ ਇਹ ਇਸ਼ੂ ਸਾਰਾ ਹਾਈਲਾਈਟ ਹੋ ਹੀ ਰਿਹਾ ਸੀ ਤੇ ਉਸ ਦੇ ਵਿੱਚ ਵਰਲਡ ਸਿੱਖ ਪਾਰਲੀਮੈਂਟ ਦਾ ਇੱਕ ਪ੍ਰੋਫੈਸ਼ਨਲ ਸੈਸ਼ਨ ਜਿਹੜਾ ਲਗਭਗ 7 ਘੰਟੇ ਚੱਲਿਆ ਔਰ ਜਿਸ ਦਾ ਜਲਵਾ ਦੁਨੀਆ ਨੇ ਦੇਖਿਆ। ਔਰ ਇਸ ਦੇ ਵਿੱਚ ਲੌਬੀ ਦੇ ਲਿਹਾਜ਼ ਨਾਲ ਵੀ ਉਹ ਯੂਕਰੇਨੀਅਨ ਸਰਕਾਰੀ ਡੈਲੀਗੇਸ਼ਨ ਹੋਏ, ਉਹ ਲੋਕਲ ਜੱਜਿਸ ਹੋਣ, ਲੋਕਲ ਅਸੈਂਬਲੀ ਵੂਮਨ ਹੋਏ ਜਾਂ ਹੋਰ ਵੋਕਲ ਜਿਹੜੇ ਐਕਟਿਵਿਸਟ ਨੇ, ਔਰ ਉਸ ਤੋਂ ਇਲਾਵਾ ਦੁਨੀਆ ਭਰ ਦੇ ਸਿੱਖਾਂ ਦਾ ਨੁਮਾਇੰਦਾ ਇਕੱਠ, ਔਰ ਖ਼ਾਸ ਤੌਰ 'ਤੇ ਡਾਕਟਰ ਇਕਦਾਰ ਕਰਾਮਤ ਚੀਮਾ ਜਿਹੜੇ ਯੂਨਾਈਟਿਡ ਨੇਸ਼ਨਸ ਦੇ ਜੈਨੋਸਾਈਡ ਵਾਲੇ ਵਿੰਗ ਦੇ ਐਡਵਾਈਜ਼ਰ ਨੇ ਜੀ, ਉਹਨਾਂ ਦੀ ਪ੍ਰੈਜੈਂਟੇਸ਼ਨ ਦੇ ਤਾਂ ਕਿੰਨੇ ਹੀ ਦਰਜਨਾਂ ਟਿਕਟੌਕ ਬਣੇ ਨੇ ਔਰ ਵੱਡੀ ਗਿਣਤੀ ਦੇ ਵਿੱਚ ਜਿਹੜਾ ਉਹਨਾਂ ਦੇ ਮੈਸੇਜ ਨੂੰ ਸਰਾਹਿਆ ਗਿਆ, ਕਿਉਂਕਿ ਉਹਨਾਂ ਦਾ ਅੰਦਾਜ਼ ਵੀ ਲਾਹੌਰੀ ਸਿਆਲਕੋਟੀ ਸਟਾਈਲ ਦੇ ਵਿੱਚ, ਭਾਵੇਂ ਉਹ UK ਦੇ ਸਿਟੀਜ਼ਨ ਨੇ ਪਰ ਉਹਨਾਂ ਦੀ ਬਚਪਨ ਦੀ ਪਰਵਰਿਸ਼ ਤਾਂ ਉੱਥੇ ਹੋਈ ਹੈ ਔਰ ਉਹ ਇੱਕ ਬੜੇ ਬੇਬਾਕ ਅੰਦਾਜ਼ ਦੇ ਵਿੱਚ ਆਪਣੀ ਗੱਲ ਕਰਨ ਲਈ ਜਾਣੇ ਜਾਂਦੇ ਨੇ। ਔਰ ਕਿਉਂਕਿ ਜੋ ਗੱਲ ਕਰਦੇ ਨੇ ਉਹ ਯੂਨਾਈਟਿਡ ਨੇਸ਼ਨਸ ਚਾਰਟਰ ਦੇ ਦੀ ਹਦੂਦ ਦੇ ਵਿੱਚ ਹੁੰਦਾ ਹੈ, ਇੰਟਰਨੈਸ਼ਨਲ ਲਾਅ ਦੀ ਹਦੂਦ 'ਚ ਹੁੰਦਾ ਹੈ। ਇਹਦੇ ਬਾਵਜੂਦ ਕਿ ਜਦੋਂ ਉਹਨਾਂ ਨੇ ਕੁਝ ਵਰੇ ਪਹਿਲਾਂ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੀ ਸਾਲਾਨਾ ਰਿਪੋਰਟ ਲਿਖੀ ਸਟੇਟ ਡਿਪਾਰਟਮੈਂਟ ਦੇ ਕਹਿਣ 'ਤੇ, ਔਰ ਉਹਨਾਂ ਨੇ ਇੰਡੀਆ ਨੂੰ ਕਿ ਭਾਈ ਉੱਥੇ ਕਿਵੇਂ ਐਂਟਾਈ ਕਨਵਰਸ਼ਨ ਲਾਅ ਔਰ ਸਿੱਖਾਂ ਦਾ ਕਿਵੇਂ ਉਹਨਾਂ ਨੇ ਆਰਟੀਕਲ 25B ਦੇ ਥੱਲੇ ਹਿੰਦੂ ਬਣਾਇਆ ਹੋਇਆ ਹੈ ਔਰ ਉਹਨਾਂ ਦੀ ਜਿਹੜੀ ਵਾਇਲੇਸ਼ਨ ਹੈ ਹਿਊਮਨ ਰਾਈਟਸ ਦੀ, ਉਹਦਾ ਜ਼ਿਕਰ ਕੀਤਾ। ਤੇ ਬਹੁਤ ਸਾਰੀਆਂ ਹਿੰਦੂਤਵੀ ਜਥੇਬੰਦੀਆਂ ਨੇ US ਕਾਂਗਰਸ ਲੈਵਲ 'ਤੇ, ਸਟੇਟ ਡਿਪਾਰਟਮੈਂਟ 'ਤੇ ਉਹਨਾਂ ਦੀਆਂ ਸਪੀਚਸ ਜਿਹੜੀਆਂ ਸੈਨ ਫਰਾਂਸਿਸਕੋ 'ਚ ਸੀ, ਇੱਕ ਸਪੀਚ ਉਹਨਾਂ ਦੀ
ਜਦੋਂ ਜੂਨ ਦੇ ਮਹੀਨੇ ਘੱਲੂਘਾਰਾ ਮਾਰਚ ਕੱਢਿਆ ਜਾਂਦਾ ਹੈ ਕਿ ਭਾਈ ਦੇਖੋ ਇਹ ਤਾਂ ਖਾਲਿਸਤਾਨੀਆਂ ਦੇ ਬੰਦੇ ਨੇ, ਖਾਲਿਸਤਾਨੀਆਂ ਲਈ ਨੇ। ਔਰ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਉਹਨਾਂ ਨੇ ਕਿਹਾ ਜੀ ਬਿਲਕੁਲ ਖਾਲਿਸਤਾਨ ਦੀ ਮੰਗ UN ਚਾਰਟਰ ਦੇ ਮੁਤਾਬਕ ਹੈ, ਉਹ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ ਹੱਕ ਰੱਖਦੇ ਨੇ। ਔਰ ਇਹੀ ਗੱਲ ਉਹਨਾਂ ਨੇ ਵਰਲਡ ਸਿੱਖ ਪਾਰਲੀਮੈਂਟ ਦੇ ਸੈਸ਼ਨ 'ਚ ਵੀ ਕਹੀ ਕਿ ਮੈਨੂੰ ਹੈਰਾਨੀ ਹੈ ਕਿ ਬਹੁਤ ਸਾਰੇ ਸਿੱਖਾਂ ਦੀਆਂ ਲੱਤਾਂ ਕਿਉਂ ਕੰਬਣ ਲੱਗ ਜਾਂਦੀਆਂ ਨੇ ਖਾਲਿਸਤਾਨ ਦਾ ਲਫ਼ਜ਼ ਸੁਣਦੇ, ਕਿਉਂਕਿ ਇਹ ਬਿਲਕੁਲ ਹੱਕ ਬਨਾਜ਼ਬ ਹੈ, ਤੁਹਾਡਾ ਹੱਕ ਹੈ। ਔਰ ਜਿੱਥੇ ਸਿੱਖ ਕੌਮ ਇੱਕ ਵੱਖਰੀ ਕੌਮ ਹੈ, ਉੱਥੇ ਤੁਹਾਡੀਆਂ ਕੁਰਬਾਨੀਆਂ, ਤੁਹਾਡਾ ਖਿੱਤਾ, ਤੁਹਾਡਾ ਐਮਪਾਇਰ, ਇਹ ਸਾਰਾ ਜਿਹੜਾ ਪਾਰਟ ਹੈ ਉਹ ਤੁਹਾਨੂੰ ਬਿਲਕੁਲ ਯੋਗ ਬਣਾਉਂਦਾ ਹੈ ਕਿ 193-94 ਮੁਲਕਾਂ ਦੇ ਨਾਲ ਖਾਲਿਸਤਾਨ ਦਾ ਝੰਡਾ ਵੀ UN 'ਚ ਲੱਗੇ। ਸੋ ਇਹ ਵਰਲਡ ਸਿੱਖ ਪਾਰਲੀਮੈਂਟ ਨੇ ਇੱਕ ਬੜੀ ਹੋਪ ਵਾਲਾ ਪਾਰਟ ਕ੍ਰੀਏਟ ਕੀਤਾ। ਔਰ ਮੈਂ ਸਮਝਦਾ ਅੱਜ ਹੀ ਮੇਰੀ ਗੱਲ ਵੀ ਹੋ ਰਹੀ ਸੀ ਆਰਗੇਨਾਈਜ਼ਰਸ ਨਾਲ, ਮੈਂ ਕਿਹਾ ਜੀ ਹੋਪ ਦੇ ਨਾਲ ਫਿਰ ਜ਼ਿੰਮੇਵਾਰੀ ਵੀ ਵੱਧ ਜਾਂਦੀ ਹੈ। ਬਹੁਤ ਵਾਰ ਇਹ ਨਾ ਹੋਏ ਵੀ ਇਹ ਜਸਟ ਇੱਕ ਮੀਡੀਆ ਇਵੈਂਟ ਦੇ ਤੌਰ ਦੇ ਉੱਤੇ ਹੀ ਬਣ ਜਾਏ। ਇਸ ਨੂੰ ਮਜ਼ਬੂਤ ਕਰਨ ਦੇ ਲਈ ਸੱਚਮੁੱਚ ਇਸ ਦੇ ਵਿੱਚ ਰਿਪਰੈਜ਼ੈਂਟੇਟਿਵ ਕਰੈਕਟਰ, ਸਭ ਨੂੰ ਨਾਲ ਜੁਆਇਨ ਕਰਨ ਦੀ ਲਾਈਨ ਔਰ ਸੋਲਿਡ ਲੌਬੀ, ਜਿਹੜੀ ਕਿ ਜਿਵੇਂ ਡਾਕਟਰ ਚੀਮਾ ਨੇ ਯਾਦ ਦਹਾਨੀ ਕਰਵਾਈ ਸੀ ਕਿ ਜੇ ਕੱਲ੍ਹ ਨੂੰ ਸਟੇਟ ਡਿਪਾਰਟਮੈਂਟ ਅਮਰੀਕਾ ਜਾਂ ਕੋਈ UN ਏਜੰਸੀ ਕਹੇ ਸਿੱਖਾਂ ਨੂੰ ਕਿ ਲਿਆਓ ਜੀ ਤੁਹਾਡਾ ਕੇਸ ਅਸੀਂ ਕੰਸੀਡਰ ਕਰਦੇ ਹਾਂ, ਤਾਂ ਸਾਡੀ ਤਿਆਰੀ ਹੋਣੀ ਚਾਹੀਦੀ ਹੈ ਵੀ ਇਹ ਨਾ ਹੋਏ ਵੀ ਅਸੀਂ ਜਿਹੜਾ ਉਸ ਕਿਸਮ ਦੇ ਵੇੜੇ ਜਿਹੜਾ ਹੈ ਉਹ ਸਾਡੇ ਕੋਲ ਕੁਛ ਵੀ ਨਾ ਹੋਏ ਕਹਿਣ। ਸੋ ਸਰ JS ਗਰੇਵਾਲ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅੱਜ ਕੱਲ੍ਹ ਬੇਸ਼ੱਕ ਵਾਪਰ ਤਾਂ ਦੁਨੀਆ 'ਚ ਕਈ ਕੁਛ ਹੀ ਰਿਹਾ ਹੁੰਦਾ ਇੱਕੋ ਵੇਲੇ। ਅਫਗਾਨਿਸਤਾਨ 'ਚ ਇੱਕ ਹੋਰ ਅਰਥਕੁਏਕ 19 ਇੰਟੈਂਸਿਟੀ ਦਾ ਆਇਆ, ਜਿਹੜੇ ਪਹਿਲੇ ਮਾੜੇ ਮੋਟੇ ਘਰ ਬਚੇ ਸੀ ਉਹ ਵੀ ਤਬਾਹ ਹੋਏ। ਲੇਕਿਨ ਇਹ ਸਭ ਖਬਰਾਂ ਪਿੱਛੇ ਜਾ ਚੁੱਕੀਆਂ ਨੇ। ਔਰ ਪਿਛਲੇ ਸੈਚਰਡੇ ਤੋਂ ਜਿਹੜਾ ਸਾਊਥ ਇਜ਼ਰਾਈਲ ਦੇ ਵਿੱਚ ਹਮਾਸ ਦਾ ਅਟੈਕ ਤਿੰਨੋਂ ਹੀ ਲੈਵਲ ਦੇ ਉੱਤੇ, ਅਸਮਾਨ 'ਚੋਂ ਵੀ ਰਾਕਟਸ ਦੇ ਨਾਲ 5000 ਦੇ ਕਰੀਬ, ਔਰ ਉਹਨਾਂ ਦੇ ਪੈਰਾਸ਼ੂਟ ਨਾਲ, ਔਰ ਜਿਹੜੀਆਂ ਬੋਟਸ ਦੇ ਨਾਲ, ਔਰ ਬੁਲਡੋਜ਼ਰ ਨਾਲ ਨਿਕਲ ਕੇ। ਔਰ ਹਾਲਾਂ ਇਜ਼ਰਾਈਲ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਵੀ ਉਹ ਸਾਰੇ ਨੂੰ ਖਾਲੀ ਕਰਵਾ ਲਿਆ ਗਿਆ ਹੈ ਔਰ ਉਹਨੂੰ ਨਿਊਟਰਲਾਈਜ਼ ਕਰ ਦਿੱਤਾ ਥ੍ਰੈਟ ਨੂੰ। ਪਰ ਉਹਨਾਂ ਦਾ ਹਮਾਸ ਦਾ ਇਹ ਦਾਅਵਾ ਹੈ ਕਿ ਅਜੇ ਵੀ ਕੁਝ ਹਿੱਸੇ ਦੇ ਵਿੱਚ ਲੜਾਈ ਉੱਥੇ ਚੱਲ ਰਹੀ ਹੈ। ਔਰ ਇਹ ਪਹਿਲੀ ਵਾਰ ਹੈ ਸ਼ਾਇਦ ਇਹਨੇ 50 ਸਾਲ ਬਾਅਦ ਕਿ ਇਹ ਸਾਰਾ ਇੱਕ ਹਫ਼ਤੇ ਦੀ ਜਿਹੜੀ ਇਹ ਲੜਾਈ ਹੈ ਇਜ਼ਰਾਈਲ ਦੀ ਹਦੂਦ ਦੇ ਵਿੱਚ ਆ ਕੇ ਲੜੀ ਗਈ। ਔਰ 1500 ਦੇ ਕਰੀਬ ਜਿਹੜੇ ਨੇ 1000 ਤੋਂ ਜ਼ਿਆਦਾ ਜਿਹੜੇ ਇਜ਼ਰਾਈਲੀ ਮਾਰੇ ਗਏ, 150 ਦੇ ਕਰੀਬ ਕਿਡਨੈਪਡ ਨੇ। ਲੇਕਿਨ ਹੁਣ ਇਹਨਾਂ ਪਿਛਲੇ 6 ਦਿਨਾਂ ਤੋਂ ਲਗਾਤਾਰਤਾ ਨਾਲ ਪੂਰੀ ਬੰਬਾਰਡਮੈਂਟ ਗਾਜ਼ਾ ਦੇ ਉੱਤੇ ਹੋ ਰਹੀ ਹੈ। ਔਰ ਮੈਂ ਲੇਟੈਸਟ ਜਿਹੜੀ UN ਦੀ ਰਿਪੋਰਟ ਦੇਖਦਾ ਕਿ 1500 ਤੋਂ ਜ਼ਿਆਦਾ ਲੋਕ ਗਾਜ਼ਾ ਦੇ ਵਿੱਚ ਮਾਰੇ ਜਾ ਚੁੱਕੇ ਨੇ। ਔਰ ਜਿਹੜੀ ਸਭ ਤੋਂ ਕਿਉਂਕਿ ਬਿਜਲੀ, ਪਾਣੀ, ਸਭ ਸਹੂਲਤਾਂ ਪੂਰਾ ਕੱਟ ਆਫ ਕੀਤਾ ਹੋਇਆ, ਨਤੀਜੇ ਦੇ ਤੌਰ ਤੇ ਈਵਨ ਯੂਨਾਈਟਿਡ ਨੇਸ਼ਨਸ ਦੀ ਸੈਕਸ਼ੂਅਲ ਐਂਡ ਰੀਪਰੋਡਕਸ਼ਨ ਹੈਲਥ ਏਜੰਸੀ ਨੇ ਕਿਹਾ ਕਿ 50,000 ਦੇ ਕਰੀਬ ਪ੍ਰੈਗਨੈਂਟ ਵਿਮਨ ਨੇ ਗਾਜ਼ਾ 'ਚ, ਜਿਨ੍ਹਾਂ ਨੂੰ ਨਾ ਕਲੀਨ ਵਾਟਰ ਮਿਲ ਰਿਹਾ ਜਾਂ ਦੂਜਾ ਜਿਹੜੇ ਇਮੀਡੀਏਟ ਇਸ ਵੇਲੇ ਜਿਹੜੇ ਨੇ ਉਹ ਖਤਰੇ ਦੇ ਵਿੱਚ ਨੇ। ਔਰ ਇਹ ਇਸੇ ਤਰ੍ਹਾਂ ਯੂਨਾਈਟਿਡ ਸਟੇਟਸ ਦੇ ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ, ਅਸੀਂ ਕੱਲ੍ਹ ਜ਼ਿਕਰ ਕੀਤਾ ਸੀ ਵੀ ਉਹ ਜਾ ਰਹੇ ਨੇ, ਉਹ ਗਏ। ਉਹਨਾਂ ਨੇ ਜਿੱਥੇ ਆਪਣੀ ਪੂਰੀ ਹਮਾਇਤ ਦਿੱਤੀ ਹੈ ਉੱਥੇ ਉਹਨਾਂ ਨੇ ਇੱਕ ਐਡਵਾਈਸ ਵੀ ਇਜ਼ਰਾਈਲ ਨੂੰ ਦਿੱਤੀ ਹੈ ਵੀ ਤੁਸੀਂ ਡੈਮੋਕ੍ਰੇਸੀ ਹੋ ਅਤੇ ਡੈਮੋਕ੍ਰੇਸੀਜ਼ ਦੇ ਵਿੱਚ ਸਿਵਿਲੀਅਨ ਦੀ ਹਿਫਾਜ਼ਤ ਜਿਹੜੀ ਹੈ ਉਹ ਜ਼ਰੂਰੀ ਹੁੰਦੀ ਹੈ। ਇਸੇ ਤਰ੍ਹਾਂ ਈਵਨ ਆਇਰਲੈਂਡ ਦੇ ਪ੍ਰੈਜ਼ੀਡੈਂਟ ਨੇ ਵੀ ਅੱਜ ਬੜੀ ਸਟਰੋਂਗ ਸਟੇਟਮੈਂਟ ਦਿੱਤੀ ਹੈ ਕਿ ਠੀਕ ਹੈ, ਹਮਾਸ ਨੇ ਜੋ ਅਟੈਕ ਕੀਤਾ ਇਜ਼ਰਾਈਲ ਦਾ ਆਪਣੇ ਆਪ ਨੂੰ ਡਿਫੈਂਡ ਕਰਨ ਦਾ ਹੱਕ ਹੈ, ਪਰ ਜੇ ਸਿਵਿਲੀਅਨ ਪੋਪੂਲੇਸ਼ਨ ਨੂੰ ਜਿਹੜਾ ਨਿਸ਼ਾਨਾ ਬਣਾਇਆ ਜਾਂਦਾ ਤੇ ਇਜ਼ਰਾਈਲ ਜਿਹੜਾ ਹੈ ਉਹ ਇੰਟਰਨੈਸ਼ਨਲ ਲਾਅ ਦਾ ਔਰ ਇੰਟਰਨੈਸ਼ਨਲ ਹਿਊਮੈਨੀਟੇਰੀਅਨ ਲਾਅ ਜਿਹੜੇ ਨੇ ਉਸ ਦਾ ਨੂੰ ਵਾਇਓਲੇਟ ਕਰ ਰਿਹਾ। ਔਰ ਉਹਨਾਂ ਨੇ ਸਖਤੀ ਦੇ ਨਾਲ ਕਿਹਾ ਕਿ ਇਸ ਨੂੰ ਰੋਕਿਆ ਜਾਏ, ਇਸ ਨੂੰ ਬੰਦ ਕੀਤਾ ਜਾਏ। ਔਰ ਦੁਨੀਆ ਭਰ ਦੇ ਵਿੱਚ ਡੈਮੋਨਸਟ੍ਰੇਸ਼ਨ ਵੀ ਹੋ ਰਹੇ ਨੇ। ਫਰਾਂਸ ਨੇ ਫਲਸਤੀਨ ਦੇ ਹੱਕ 'ਚ ਪ੍ਰੋ ਫਲਸਤੀਨ ਡੈਮੋਨਸਟ੍ਰੇਸ਼ਨਾਂ ਦੇ ਉੱਤੇ ਪਾਬੰਦੀ ਲਾ ਦਿੱਤੀ, ਕਿਉਂਕਿ ਜੇ ਤੁਸੀਂ ਫਰਾਂਸ ਦੇਖੋ, ਫਰਾਂਸ ਦੇ ਵਿੱਚ ਜੇ ਯੂਰਪ 'ਚ ਕਹਿਣਾ ਹੋਏ ਸਭ ਤੋਂ ਜ਼ਿਆਦਾ ਮੁਸਲਮਾਨ ਫਰਾਂਸ 'ਚ ਨੇ, 6 ਮਿਲੀਅਨ ਦੇ ਲਗਭਗ। ਬਹੁਤ ਸਾਰੇ ਮੋਰਾਕਨ ਜਾਂ ਜਿਹੜੀਆਂ ਫਰੈਂਚ ਕਾਲੋਨੀ ਸੀ ਉੱਥੋਂ ਆਏ ਹੋਏ ਨੇ, ਤੇ 5 ਲੱਖ ਦੇ ਕਰੀਬ ਯਹੂਦੀ ਨੇ ਫਰਾਂਸ ਦੇ ਵਿੱਚ। ਔਰ ਪਿਛਲੇ ਇਹਨਾਂ 5-6 ਦਿਨਾਂ ਦੇ ਵਿੱਚ 300 ਤੋਂ ਜ਼ਿਆਦਾ ਘਟਨਾਵਾਂ ਜਿਨ੍ਹਾਂ ਨੂੰ ਐਂਟਾਈ ਸੈਮਿਟਿਕ ਜਿਹੜੀਆਂ ਘਟਨਾਵਾਂ ਕਿਹਾ ਜਾਂਦਾ ਹੈ ਕਿ ਯਹੂਦੀਆਂ ਦੇ ਖਿਲਾਫ ਉਹ ਹੋਈਆਂ ਨੇ।
ਸੋ ਇਸ ਦੇ ਮੱਦੇਨਜ਼ਰ ਫਰਾਂਸ ਨੇ ਜਿਹੜਾ ਹੈ ਉਹ ਪਾਬੰਦੀ ਲਾ ਦਿੱਤੀ ਹੈ ਕਿ ਕੋਈ ਵੀ ਫਲਸਤੀਨੀਆਂ ਦੇ ਹੱਕ 'ਚ ਡੈਮੋਨਸਟ੍ਰੇਸ਼ਨ ਨਹੀਂ ਹੋ ਸਕਦਾ, ਕਿਉਂਕਿ ਉਹਨਾਂ ਨੂੰ ਡਰ ਹੈ ਕਿ ਵੀ ਇਹ ਦੋਵੇਂ ਗਰੁੱਪ ਆਮੋ ਸਾਹਮਣੇ ਹੋ ਕੇ ਹੋਰ ਵਾਇਲੈਂਸ ਨਾ ਹੋਏ। ਜਰਮਨ ਦੇ ਵਿੱਚ ਵੀ ਇਵੇਂ ਹੀ ਹੋਇਆ। ਫਲਸਤੀਨ ਪੱਖੀ ਇੱਕ ਪ੍ਰੋਟੈਸਟ ਨੂੰ ਪੁਲਿਸ ਨੇ ਜ਼ਬਰਦਸਤੀ ਜਿਹੜਾ ਹੈ ਉਹ ਖਿੰਡਾ ਦਿੱਤਾ, ਗ੍ਰਿਫਤਾਰੀਆਂ ਕੀਤੀਆਂ। ਔਰ ਇਜ਼ਰਾਈਲ ਨੇ ਸਪਸ਼ਟਤਾ ਦੇ ਨਾਲ ਇਹ ਕਿਹਾ ਕਿ ਵੀ ਅਸੀਂ ਗਾਜ਼ਾ ਦਾ ਜਿਹੜਾ ਇਹ ਘੇਰਾਬੰਦੀ ਹੈ ਔਰ ਜੋ ਬਿਲਕੁਲ ਬਲੌਕਡ ਕੀਤਾ ਹੈ ਉਦੋਂ ਤੱਕ ਨਹੀਂ ਜਿਹੜਾ ਹੈ ਉਹ ਖ਼ਤਮ ਕਰਾਂਗੇ ਜਦੋਂ ਤੱਕ ਸਾਰੇ ਦੇ ਸਾਰੇ ਜਿਹੜੇ ਅਗਵਾ ਕੀਤੇ ਹੋਏ ਨੇ 150 ਦੇ ਕਰੀਬ, ਔਰ ਜਿਹੜੇ ਅਗਵਾ ਨੇ ਉਹ ਸਾਰੇ ਇਜ਼ਰਾਈਲੀ ਸ਼ਹਿਰੀ ਨਹੀਂ ਨੇ, ਅਮਰੀਕਾ ਦੇ ਨੇ, ਯੂਰਪ ਦੇ ਬਹੁਤ ਸਾਰੇ ਮੁਲਕਾਂ ਦੇ ਨੇ। ਔਰ ਹੁਣ ਈਵਨ ਜਿਹੜੇ ਅਮਰੀਕਾ ਦੇ ਸੈਕਟਰੀ ਆਫ ਡਿਫੈਂਸ ਨੇ ਉਹ ਵੀ ਉਧਰ ਨੂੰ ਜਾ ਰਹੇ ਨੇ, ਔਨ ਦੇਅਰ ਵੇ ਨੇ। ਔਰ ਇਸ ਸਾਰੇ ਦੇ ਨਾਲ ਜਿਹੜਾ ਖਾਸ ਤੌਰ 'ਤੇ ਭਾਰਤ ਦੀ ਪੋਜੀਸ਼ਨ ਹੈ ਉਹ ਹੁਣ 2 ਦਿਨ ਤਾਂ ਉਹ ਪਿਛਲੇ ਲਗਾਤਾਰਤਾ ਨਾਲ ਜੀ ਅਸੀਂ ਖੜੇ ਹਾਂ, ਅਸੀਂ ਹੁਣ ਉਹਨਾਂ ਨੇ ਵੀ 2 ਨੇਸ਼ਨ ਥਿਊਰੀ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੈ। ਉਹਨਾਂ ਨੇ ਕਿਹਾ ਜੀ ਕਿ ਇੰਡੀਆ ਟਰਮਸ ਹਮਾਸ ਅਸੌਲਟ ਔਨ ਇਜ਼ਰਾਈਲਸ ਟੈਰਰ ਅਟੈਕ ਬਟ ਪੁਸ਼ਿਜ਼ ਫਾਰ ਟਾਕਸ ਐਂਡ 2 ਸਟੇਟ ਸੋਲਿਊਸ਼ਨ, ਕਿ ਜੋ ਅਸੀਂ ਗੱਲ ਕਰ ਰਹੇ ਸੀ ਵੀ ਅਲਟੀਮੇਟ ਸੋਲਿਊਸ਼ਨ ਤਾਂ ਇਹੀ ਹੈ ਕਿ ਵੀ 2 ਉਹਦੇ ਸੂਬੇ ਹੋਣ। ਔਰ ਨਾਲ ਦੀ ਨਾਲ ਈਵਨ ਦਾ ਹਿੰਦੂ ਦੀ ਖਬਰ ਹੈ, ਇੰਡੀਆ ਰੀਟਰੇਟਸ ਕਾਲ ਫਾਰ ਸੋਵਰਨ ਇੰਡੀਪੈਂਡੈਂਟ ਵਾਇਬਲ ਸਟੇਟ ਆਫ ਫਲਸਤੀਨ। ਹੁਣ ਉਹਨਾਂ ਨੂੰ ਆਇਆ ਕਿਉਂਕਿ ਇਸ ਵੇਲੇ ਜਿਹੜੀ ਪੋਲਰਾਈਜੇਸ਼ਨ ਹੋ ਰਹੀ ਹੈ ਇਜ਼ਰਾਈਲ ਦੇ ਵਿੱਚ, ਭਾਰਤੀ ਕਿੰਨੇ ਕੁ ਨੌਕਰੀ ਕਰਦੇ ਨੇ, 200-300 ਬੰਦਾ ਜਿਹੜਾ ਸੋ ਕਾਲਡ ਆਪਰੇਸ਼ਨ ਅਜੇ ਦੇ ਥੱਲੇ ਜਹਾਜ਼ 'ਚ ਲੈ ਆਏ ਨੇ। ਔਰ 10 ਮਿਲੀਅਨ ਦੇ ਲਗਭਗ ਭਾਰਤੀ ਜਿਹੜੇ ਨੇ, ਮੈਂ ਕਿਤੇ ਫਿਗਰ ਦੇਖ ਰਿਹਾ ਸੀ, ਮੁਸਲਮਾਨ ਮੁਲਕਾਂ ਦੇ ਵਿੱਚ ਜਿਹੜੇ ਨੇ ਉਹ ਇੰਪਲੋਇਮੈਂਟ ਲਈ ਗਏ ਹੋਏ ਨੇ, ਦੁਬਈ ਤੋਂ ਲੈ ਕੇ ਸਾਊਦੀ ਅਰੇਬੀਆ ਤੱਕ। ਔਰ ਭਾਰਤੀ ਫੋਰਨ ਐਕਸਚੇਂਜ ਦਾ ਇੱਕ ਵੱਡਾ ਹਿੱਸਾ ਜਿਹੜਾ ਹੈ ਉਹ ਉਸ 'ਚੋਂ ਆਉਂਦਾ। ਸੋ ਜੇ ਹੁਣ ਇਹ ਬਿਲਕੁਲ ਉਹਨਾਂ ਨੇ ਬਾਅਦ 'ਚ ਰਿਅਲਾਈਜ਼ ਕੀਤਾ ਵੀ ਜਿਵੇਂ ਅਸੀਂ ਇੱਕ ਪੱਖੀ ਜਿਹੜੀ ਲਾਈਨ ਲਈ ਹੈ ਉਸ ਦਾ ਤਾਂ ਨਤੀਜਾ ਇਹ ਹੋਏਗਾ ਕਿ ਵੀ ਦੂਸਰੇ ਪਾਸੇ ਉਹ ਮਾਰ ਕੇ ਬਾਹਰ ਕੱਢਣਗੇ ਵੀ ਨਿਕਲੋ ਇੱਥੋਂ, ਇਹ ਵੀ ਤੁਸੀਂ ਖਾਂਦੇ ਇੱਥੋਂ ਦਾ ਉਹ ਤੇ ਗੁਣ ਉਹਨਾਂ ਦੇ ਗਾਰ ਹੈ। ਸੋ ਇਹ ਹੁਣ ਉਹਨਾਂ ਨੂੰ ਵੀ ਲੱਗਾ ਵੀ ਇਹ ਬੈਲੈਂਸਿੰਗ ਐਕਟ ਜਿਹੜਾ ਹੈ ਇਹ ਕੀਤਾ ਜਾਏ। ਔਰ ਲੇਕਿਨ ਇਹਦੀ ਹਾਲ ਦੀ ਘੜੀ ਤਾਂ ਠੀਕ ਹੈ, ਈਰਾਨ ਔਰ ਦੂਸਰੇ ਦੇ ਖਿਲਾਫ ਕੋਈ ਇਸ ਕਿਸਮ ਦਾ ਨਹੀਂ ਹੈ। ਈਰਾਨ ਦੇ ਮੁਖੀ ਔਰ ਸਾਊਦੀ ਅਰੇਬੀਆ ਨੇ ਵੀ ਆਪਸ ਦੇ ਵਿੱਚ ਗੱਲਬਾਤ ਕੀਤੀ ਹੈ, ਪਰ ਇਸ ਮੌਕੇ ਦਾ ਫਾਇਦਾ ਉਠਾ ਕੇ ਇੱਕ ਪਾਸੇ ਟਰਕੀ ਜਿਹੜਾ ਉਹ ਸੀਰੀਆ ਔਰ ਇਰਾਕ ਦੇ ਉੱਤੇ ਬਾਰੀ ਕਰ ਰਿਹਾ ਕਿ ਜੀ ਕੁਰਦਾਂ ਨੂੰ ਅਸੀਂ ਕੁਰਦ ਲੜਾਕਿਆਂ ਨੂੰ ਨਿਊਟਰਲਾਈਜ਼ ਕਰਨਾ ਹੈ। ਦੂਸਰੇ ਪਾਸੇ ਸੀਰੀਆ ਨੇ ਕਿਹਾ ਕਿ ਇਜ਼ਰਾਈਲੀ ਜਿਹੜੀਆਂ ਏਅਰ ਸਟ੍ਰਾਈਕਸ ਨੇ ਡਮਸਕਸ ਔਰ ਅਲੈਪੋ ਜਿਹੜੇ ਉਹਨਾਂ ਦੇ ਏਅਰਪੋਰਟ ਨੇ ਉਹਨਾਂ ਦੇ ਰਨਵੇਜ਼ ਨੂੰ ਡੈਮੇਜ ਕੀਤਾ। ਸੋ ਇਹਦਾ ਮਤਲਬ ਇਹ ਹੈ ਕਿ ਵੀ ਜਿਹੜੇ ਇਜ਼ਰਾਈਲ ਦੇ ਹਮਲੇ ਨੇ ਉਹ ਲਬਨਾਨ 'ਤੇ ਵੀ ਔਰ ਸੀਰੀਆ 'ਚ ਵੀ ਜੇ 2 ਏਅਰਪੋਰਟਸ ਦੇ ਡਮਸਕਸ ਔਰ ਅਲੈਪੋ ਦੇ ਜਿਹੜੇ ਉਹਨਾਂ ਦੇ ਰਨਵੇ ਡਿਸਟਰੋਏ ਹੋਏ ਨੇ ਤਾਂ ਉਹ ਉਧਰ ਨੂੰ ਵੀ ਤੁਰੇ ਹੋਏ ਨੇ। ਹੁਣ ਇਸ ਸਾਰੇ ਦਾ ਇੱਕ ਤਾਂ ਹਿਊਮੈਨਿਟੇਰੀਅਨ ਐਸਪੈਕਟ ਹੈ ਜਿਹੜਾ ਸਾਰੇ ਪਾਸੇ ਡਿਸਕਸ ਹੋ ਰਿਹਾ ਹੈ। ਦੂਸਰਾ ਇਹ ਹੈ ਕਿ ਭਾਈ ਕੀ ਪੀਸ ਸਟੇਬਿਲਿਟੀ ਕੀ ਹੈ। ਥਰਡ ਕਿਡਨੈਪ ਜਿਹੜੇ ਕੀਤੇ ਬੰਦੇ ਨੇ ਉਹਨਾਂ ਦੀ ਸੇਫਟੀ ਸਿਕਿਉਰਿਟੀ ਕਿ ਭਾਈ ਉਹਦੇ ਲਈ ਜਿਹੜਾ ਉਹ ਹਮਾਸ ਕਿੱਥੋਂ ਤੱਕ ਜਾਏਗਾ, ਕਿਉਂਕਿ ਇਹ ਕੋਈ ਨਵੀਂ ਗੱਲ ਨਹੀਂ ਹੈ। ਪਹਿਲਾਂ ਵੀ ਹਮਾਸ ਨੇ ਜਦੋਂ ਇਹਨਾਂ ਦੇ ਕੁਝ ਪ੍ਰਿਜ਼ਨਰ ਲਏ ਸੀ ਔਰ ਐਕਸਚੇਂਜ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਵੀ ਹਜ਼ਾਰਾਂ ਫਲਸਤੀਨੀ ਜਿਹੜੇ ਨੇ ਉਹ ਇਜ਼ਰਾਈਲ ਦੀਆਂ ਜੇਲ੍ਹਾਂ 'ਚ ਨੇ। ਸੋ ਉੱਥੇ ਇੱਕ ਕਾਮਨ ਪਾਰਟ ਜਿਹਾ ਬਣਿਆ ਹੋਇਆ ਕਿ ਵੀ ਤੁਸੀਂ ਉਹਨਾਂ ਦੇ ਵੀ ਚੱਕ ਲੈਂਦੇ ਹੋ, ਫਿਰ ਉਹ ਕਹਿੰਦੇ ਹੋ ਜੀ ਅਸੀਂ ਤਾਂ ਇੱਧਰਲੇ ਛੱਡ ਦਿੰਦੇ ਹਾਂ, ਤੁਸੀਂ ਸਾਡੇ ਪ੍ਰਿਜ਼ਨਰ ਛੱਡੋ। ਔਰ ਈਵਨ ਈਰਾਨ ਅਮਰੀਕਾ ਡੀਲ ਵੀ ਜਿਹੜੀ ਅਜੇ ਕੁਛ ਦਿਨ ਪਹਿਲਾਂ ਹੀ ਹੋਈ ਕਿ ਉਹਨਾਂ ਨੇ 6 ਜਿਹੜੇ ਅਮਰੀਕੀ ਫੜੇ ਹੋਏ ਸੀ ਕਿੰਨੇ ਸਾਲਾਂ ਤੋਂ, 4-5 ਸਾਲ ਤੋਂ, ਉਹ ਈਰਾਨ ਨੇ ਛੱਡੇ। ਤੇ ਇਹਨਾਂ ਨੇ ਅਮਰੀਕਾ ਨੇ $6 ਬਿਲੀਅਨ ਈਰਾਨ ਦਾ ਜਿਹੜਾ ਪੈਸਾ ਫਰੀਜ਼ ਕੀਤਾ ਹੋਇਆ ਸੀ ਉਹ ਰਿਲੀਜ਼ ਕੀਤਾ। ਕਤਰ ਦੋਹਾ ਨੇ ਰੋਲ ਪਲੇ ਕੀਤਾ। ਹੁਣ ਵੀ ਕਤਰ ਔਰ ਇਹ ਜਿਹੜਾ ਟਰਕੀ ਹੈ ਸ਼ਾਇਦ ਕੋਈ ਨਾ ਕੋਈ ਮੀਡੀਏਸ਼ਨ ਕਰ ਸਕਣ। ਪਰ ਇਸ ਸਭ ਤੋਂ ਵੀ ਵੱਧ ਕੇ ਜਿਹੜਾ ਇੱਕ ਵੱਡਾ ਫਿਕਰ ਹੁਣ ਹਰ ਇੱਕ ਨੂੰ ਫੌਜੀ ਐਂਗਲ ਤੋਂ ਜਾਂ ਆਰਮੀ ਐਂਗਲ ਤੋਂ ਪਿਆ ਹੈ, ਉਹ ਇਹ ਹੈ ਕਿ ਵੀ ਇਜ਼ਰਾਈਲ ਦੀ ਤਾਕਤ ਜਿਹੜੀ ਹੈ ਇਸ ਕਦਰ ਸੀ, ਨਿਊਕਲੀਅਰ ਸਟੇਟ ਹੈ, ਮਿਲੀਟੈਰਲੀ ਵੀ ਗਰਾਊਂਡ 'ਤੇ ਜਿਵੇਂ ਅਸੀਂ ਕਿਹਾ ਸੀ ਵੀ ਉਹਨਾਂ ਦਾ ਹਰ 18 ਸਾਲ ਤੋਂ ਉੱਪਰ ਉਮਰ ਦਾ ਮੁੰਡਾ ਕੁੜੀ ਬੰਦੇ ਲਈ ਸ਼ਾਇਦ 5 ਸਾਲ ਜ਼ਰੂਰੀ ਹੈ ਮਿਲਟਰੀ ਸਰਵਿਸ, ਬੀਬੀਆਂ ਲਈ 3 ਸਾਲ ਜ਼ਰੂਰੀ ਹੈ ਜਿਹੜਾ। ਔਰ ਉਹਨਾਂ ਦੀ ਜਿਹੜੀ 6-7 ਮਿਲੀਅਨ ਦੀ ਆਬਾਦੀ ਹੈ ਉਹਨਾਂ 'ਚ ਹਰ ਐਡਲਟ ਸੋਲਜਰ ਹੈ,
ਹਥਿਆਰ ਵੀ ਉਹਨਾਂ ਕੋਲ, ਉਹ ਤਾਂ ਚੌਥਾ ਪੰਜਵਾਂ ਦੁਨੀਆ ਦਾ ਮੁਲਕ ਹੈ ਜਿਹੜਾ ਹਥਿਆਰ ਵੇਚਦਾ ਹੈ, ਕਿਉਂਕਿ ਹਥਿਆਰ ਬਣਾਉਂਦੇ ਨੇ। ਇੰਡੀਆ ਵੀ 5-6 ਬਿਲੀਅਨ ਡਾਲਰ ਦੀ ਹੁਣ ਇੰਡੀਆ ਦੇ ਨਾਲ ਉਹਨਾਂ ਦੀ ਹਥਿਆਰਾਂ ਦੀ ਡੀਲ ਹੈ। ਟੈਕਨੋਲੋਜੀ 'ਚੋਂ ਇਸ ਲੈਵਲ 'ਤੇ ਨੇ, ਜਦੋਂ ਅਸੀਂ ਪੈਗਾਸਸ ਸਪਾਈ ਮਾਲਵੇਅਰ ਦੀ ਗੱਲ ਕਰਦੇ ਹਾਂ ਕਿ ਤੁਸੀਂ ਜਿੱਥੇ ਮਰਜ਼ੀ ਜਿਹਦੇ ਮਰਜ਼ੀ ਕੰਪਿਊਟਰ 'ਚ ਪਾ ਦਿਓ, ਕੈਮਰਾ ਔਨ ਕਰ ਦਿਓ ਜਾਂ ਦੂਜੇ। ਹੁਣ ਦੇਖਿਆ ਇਹ ਜਾ ਰਿਹਾ ਵੀ ਇਸ ਲੈਵਲ ਦੀ ਟੈਕਨੋਲੋਜੀ, ਔਰ ਅਮਰੀਕਾ ਨੇ ਜਿਹੜਾ ਉਹਨਾਂ ਨੂੰ ਜਿਹੜਾ ਆਇਰਨ ਡੋਮ ਦੇ ਰੂਪ ਦੇ ਵਿੱਚ ਡਿਫੈਂਸ ਸਿਸਟਮ ਦਿੱਤਾ ਕਿ ਜਿਹਦੇ ਥੱਲੇ ਕੋਈ ਵੀ ਰਾਕਟ, ਕੋਈ ਵੀ ਮਿਸਾਈਲ ਕਿਸੇ ਪਾਸਿਓਂ ਆਈ, ਉਹ ਹਵਾ 'ਚ ਹੀ ਉਹਨੂੰ ਕਾਊਂਟਰ ਕਰ ਦਿੱਤਾ ਜਾਂਦਾ ਸੀ। ਕਿ ਵੀ ਇਹ ਜਿਹੜਾ ਹਮਲਾ ਹੈ, ਇਸ ਨੇ ਤਾਂ ਉਹ ਸਾਰੀ ਟੈਕਨੋਲੋਜੀ ਫੇਲ ਕਰਕੇ ਰੱਖ ਦਿੱਤੀ। ਪਹਿਲੀ ਤਾਂ ਫੇਲਰ ਹੈ ਕਿ ਵੀ ਉਹਨਾਂ ਦੀ ਮੋਸਾਦ, ਜਿਹਦੇ ਬਾਰੇ ਅਸੀਂ ਵੀ ਗੱਲ ਕਰਦੇ ਹਾਂ ਵੀ ਉਹ ਕਈ ਵਾਰ ਕਈ ਮਾਮਲੇ ਤਾਂ ਉਹ KGB CIA ਇਹਨਾਂ ਦੇ ਵੀ ਕੰਨ ਕੁਤਰਦੀ ਹੈ। ਲੇਕਿਨ ਇਸ ਲੈਵਲ ਦੀ ਤਿਆਰੀ ਦੇ ਨਾਲ ਜਿੱਥੇ 5000 ਰਾਕਟ ਇੱਕੋ ਵੇਲੇ ਦਾਗੇ ਗਏ ਔਰ ਉਹਨਾਂ ਨੇ ਏਅਰ, ਵਾਟਰ ਔਰ ਗਰਾਊਂਡ ਤਿੰਨਾਂ ਨੂੰ ਹੀ ਜਿਹੜਾ ਉਹ ਉਲੰਘ ਕੇ ਅਟੈਕ ਕੀਤਾ, ਔਰ ਇਸ ਲੈਵਲ ਦਾ ਇਹ ਬਹੁਤ ਵੱਡੀ ਉਹਨਾਂ ਦੀ ਮਿਲਟਰੀ ਫੇਲਿਅਰ ਤਾਂ ਹੈ ਹੀ ਹੈ। ਪਰ ਦੂਸਰੇ ਮੁਲਕਾਂ ਨੂੰ, ਜਿਵੇਂ ਭਾਰਤ ਹੈ ਜਿਹੜਾ ਦਾ, ਤਾਂ ਉਹੀ ਉੱਥੇ ਤੁਰੇ ਜਾਂਦੇ, ਕੋਈ ਗੱਠ ਪੜਾਕਾ ਹੁੰਦਾ ਸੀ, ਉਹ ਮਾਰਿਆ ਤੁਸੀਂ ਜ਼ਮੀਨ ਤੇ ਕਰ ਦਿਓ ਤਾਂ ਉੱਥੇ ਉਹ ਸਾਰੇ ਜਿਹੜੇ ਨੇ ਉਹ ਭੱਜਣ ਨੱਸਣ ਲੱਗ ਜਾਂਦੇ ਨੇ। ਉੱਥੇ ਕਿਹੜੀ ਚੀਜ਼ ਅਸੀਂ ਦੇਖਦੇ ਹੀ ਹਾਂ ਹਰ ਟ੍ਰੈਜਡੀ ਦੇ ਵੇਲੇ। COVID-19 ਦੇ ਚੱਲਦੇ 43 ਲੱਖ ਬੰਦਾ ਮਰ ਗਿਆ, ਨਾ ਆਕਸੀਜਨ ਹਸਪਤਾਲਾਂ 'ਚ, ਨਾ ਕੋਈ ਪ੍ਰਬੰਧ, ਨਾ ਕੋਈ ਟਰਾਂਸਪੋਰਟੇਸ਼ਨ, ਨਾ ਕੋਈ ਹੋਰ। ਇਹੀ ਹਾਲ ਆ ਜਦੋਂ ਹੁਣ ਕੁਦਰਤ ਨੇ ਕਲਾਊਡ ਬਸਟ ਹੋਏ ਹਿਮਾਚਲ ਦੇ ਵਿੱਚ, ਪੰਜਾਬ ਦੇ ਵਿੱਚ। ਜੇ ਲੋਕ ਹੀ ਇੱਕ ਦੂਜੇ ਦੀ ਮਦਦ ਤੇ ਆਏ, ਕੋਈ ਸਿਸਟਮ ਇਨ ਪਲੇਸ ਨਹੀਂ ਹੈ, ਲੈ ਦੇ ਕੇ ਫੌਜ ਨੂੰ ਸੱਦ ਲੈਂਦੇ ਨੇ। ਉਹਨਾਂ ਦਾ ਵੀ ਉਨਾ ਕੁ ਲਿਮਿਟਡ ਜਿਹਾ ਪਾਰਟ ਹੈ। ਫੌਜ ਤਾਂ ਸਿੱਕਮ ਦੇ ਵਿੱਚ ਜਿੱਥੇ ਜਿਹੜਾ ਉਹ ਡੈਮ ਟੁੱਟਿਆ, ਕਿੰਨੇ ਫੌਜੀ ਰੁੜ ਗਏ, ਉਹ ਤਾਂ ਆਪਣੇ ਆਪ ਦੇ ਵਿੱਚ ਆਪਣੇ ਆਪ ਨੂੰ ਡਿਫੈਂਡ ਕਰਨ ਵਾਲੇ ਨਹੀਂ ਨੇ। ਹੁਣ ਜਿਹੜੀ ਗੱਲ ਭਾਰਤ ਦੇ ਨੈਸ਼ਨਲ ਸਿਕਿਉਰਿਟੀ ਗਾਰਡ ਨੇ, ਹੁਣ ਇਹ ਨੈਸ਼ਨਲ ਸਿਕਿਉਰਿਟੀ ਗਾਰਡ ਇਹਨਾਂ ਦੀ ਇੱਕ ਵੱਡੀ ਫੋਰਸ ਹੈ ਜਿਹਨੂੰ ਉਹਨਾਂ ਨੇ ਅਰਬਨ ਐਂਟੀ ਟੈਰਰ ਫੋਰਸ, ਕਿ ਵੀ ਜੇ ਸ਼ਹਿਰਾਂ ਦੇ ਵਿੱਚ ਟੈਰਰਿਜ਼ਮ ਅਟੈਕ, ਔਰ ਇਸ ਨੂੰ ਕਾਫੀ ਸਪੋਰਟ ਮਿਲੀ ਜਾਂ ਇਹਦੇ ਲਈ ਕਾਫੀ ਫੰਡ ਰੱਖਿਆ ਗਿਆ। ਜਦੋਂ ਮੁੰਬਈ ਦੇ ਵਿੱਚ ਦਹਿਸ਼ਤਗਰਦ ਹਮਲਾ ਹੋਇਆ ਕਿ ਕਿਵੇਂ ਰੇਲਵੇ ਸਟੇਸ਼ਨ ਤੇ ਵੀ ਹੋ ਗਿਆ, ਫਲਾਣੇ ਬਾਜ਼ਾਰ 'ਚ ਵੀ ਹੋ ਗਿਆ, ਉਹਨਾਂ ਦੀ ਫਾਈਨੈਂਸ਼ੀਅਲ ਐਕਸਚੇਂਜ ਦੇ ਬਾਹਰ ਵੀ ਹੋ ਗਿਆ, 7-8 ਥਾਵਾਂ ਤੇ 6-7 ਬੰਦਿਆਂ ਨੇ ਜਿਹੜਾ ਉਹ ਸਾਰੀ ਬੰਬੇ ਨੂੰ ਥੱਲੇ ਸੁੱਟ ਲਿਆ, ਔਰ ਇਹਨਾਂ ਦੇ ਕੋਲ ਕੋਈ ਜਿਹੜਾ ਉਹ ਉਹਨੂੰ ਕਾਊਂਟਰ ਕਰਨ ਦੇ ਲਈ ਨਹੀਂ ਸੀ। ਉਦੋਂ ਉਹਨਾਂ ਨੂੰ ਇਹ ਹੋਇਆ ਕਿ ਜੀ ਫੌਜ ਆਪਣੀ ਥਾਂ, ਪੁਲਿਸ ਆਪਣੀ ਥਾਂ, ਕਿ ਵੀ ਇਹ ਜਿਹੜਾ ਅਰਬਨ ਟੈਰਰਿਜ਼ਮ ਹੈ ਇਹਨੂੰ ਕੰਟਰੋਲ ਕਰਨ ਦੇ ਲਈ ਜਿਹੜਾ ਕੁਛ ਕਰਨ ਦੀ ਲੋੜ ਹੈ। ਸੋ ਇਹ ਜਿਹੜੀ ਉਹਨਾਂ ਦੀ NSG ਹੈ, ਜਿਸ ਨੂੰ ਨੈਸ਼ਨਲ ਸਿਕਿਉਰਿਟੀ ਗਾਰਡ ਕਹਿੰਦੇ ਨੇ, ਉਹਨਾਂ ਦਾ ਜਿਹੜਾ ਇਸ ਵੇਲੇ ਮੇਨ ਡਾਇਰੈਕਟਰ ਜਨਰਲ ਹੈ ਉਹ ਮਿਸਟਰ ਗਣਪਤੀ ਹੈ, MA ਗਣਪਤੀ। ਔਰ ਇਹ MA ਗਣਪਤੀ ਔਰ ਇਹਨਾਂ ਨੇ ਇੱਕ ਜਿਹੜੀ ਹੈ ਡਿਸਕਸ਼ਨ ਸੈਸ਼ਨ ਰੱਖਿਆ ਹੋਇਆ ਸੀ, ਜਿਸ ਦਾ ਕਾਊਂਟਰ ਟੈਰਰਿਜ਼ਮ ਸੈਮੀਨਾਰ, ਜਿਸ ਦੇ ਵਿੱਚ ਉਹਨਾਂ ਦੇ ਇਹਦਾ ਟੌਪਿਕ ਹੀ ਇਹ ਸੀ ਕਿ ਵੀ ਕਾਊਂਟਰ ਟੈਰਰਿਜ਼ਮ ਸੈਮੀਨਾਰ ਵਿਦ ਸਟੇਟ ਸਪੈਸ਼ਲ ਫੋਰਸਿਸ। ਔਰ ਇਹ ਕਿਉਂਕਿ ਜਦੋਂ ਉਹਨਾਂ ਨੇ NSG ਦਾ ਨੂੰ ਸ਼ੁਰੂ ਕੀਤਾ, ਰੇਜ਼ਿੰਗ ਡੇ ਕਹਿੰਦੇ ਨੇ ਸੈਰੇਮਨੀ ਸੈਲੀਬ੍ਰੇਸ਼ਨ, ਉਸ ਦੇ ਵਿੱਚ ਇਹ ਇਹਨੇ ਐਡਰੈਸ ਕੀਤਾ। ਔਰ ਇਹਦੇ 'ਚ ਈਵਨ ਇਜ਼ਰਾਈਲੀ ਡਿਫੈਂਸ ਫੋਰਸ ਦੇ ਇੱਕ ਆਫੀਸ਼ੀਅਲ ਨੇ ਵੀ ਬੋਲਣਾ ਸੀ, ਜਿਹਦਾ ਟੌਪਿਕ ਸੀ ਡਰੋਨਸ ਐਂਡ ਅਨਮੈਨਡ ਏਰੀਅਲ ਸਿਸਟਮ ਇਨ ਰੂਰਲ ਐਂਡ ਅਰਬਨ ਸਿਨੇਰੀਓਜ਼। ਕਿ ਰੂਰਲ ਔਰ ਅਰਬਨ ਦੇ ਵਿੱਚ, ਕਿਉਂਕਿ 5000 ਰਾਕਟ ਅਟੈਕਸ ਔਰ ਡਰੋਨ ਹਮਲੇ ਵੀ, ਬਹੁਤ ਸਾਰੇ ਡਰੋਨ ਵੀ ਉਹਨਾਂ ਨੇ ਇਸਤੇਮਾਲ ਕੀਤੇ ਜਿਹੜੇ ਤੇ ਅੱਜ ਕੱਲ੍ਹ ਆਮ ਵਾਂਗ ਹੋ ਗਏ ਨੇ। ਔਰ ਈਵਨ ਉਹਦੇ 'ਤੇ ਤੁਸੀਂ ਜਿਹੜੇ ਐਕਸਪਲੋਸਿਵ ਨੇ ਉਹ ਵੀ ਟਰਾਂਸਪੋਰਟ ਕਰਦੇ ਹੋ, ਜਿਵੇਂ ਇੱਥੇ ਉਹ ਬੱਚੇ ਜਹਾਜ਼ ਘੁਮਾਉਂਦੇ ਹੁੰਦੇ ਸੀ, ਡਰੋਨ ਇਸ ਕਿਸਮ ਦਾ ਬਣ ਗਿਆ। ਜਾਂ ਇੱਥੇ ਕ੍ਰੌਪਸ ਵਗੈਰਾ ਸਪਰੇ ਵਗੈਰਾ ਕਰਨ ਲਈ ਇਸਤੇਮਾਲ ਕੀਤੇ ਜਾਂਦੇ ਨੇ। ਸੋ ਇਹ ਜਿਹੜਾ ਇਸ ਸਾਰੇ ਨੂੰ ਕਿ ਭਾਈ ਜੇ ਅਰਬਨ ਟੈਰਰਿਜ਼ਮ ਦੇ ਲਈ ਇਹ ਇਸਤੇਮਾਲ ਹੋਏ ਕਿਵੇਂ ਕਰਨਾ। ਸੋ ਇਸ ਇਜ਼ਰਾਈਲੀ ਨੇ ਬੋਲਣਾ ਸੀ ਇਸ ਦੇ ਉੱਤੇ, ਲੇਕਿਨ ਉਹਨੇ ਹੀ ਕੈਂਸਲਡ ਹਿਜ਼ ਪ੍ਰੈਜੈਂਟੇਸ਼ਨ ਐਜ਼ ਹੀ ਰਿਟਰਨ ਟੂ ਇਜ਼ਰਾਈਲ ਫੋਲੋਇੰਗ ਦਾ ਟੈਰਰ ਅਟੈਕ ਬਾਈ ਹਮਾਸ। ਔਰ ਉਹ ਸਾਰੇ ਦੀ ਗੱਲ ਹੁਣ ਜਿਹੜੀ ਗੱਲ ਇਹਨੇ ਮਿਸਟਰ ਗਣਪਤੀ ਨੇ ਇਸ ਦੇ ਵਿੱਚ ਕਹੀ, ਔਰ ਜਿਹੜੀ ਇਹ ਨਿਊਜ਼ ਦੀ ਹੈਡਲਾਈਨ ਹੈ, ਇੰਡੀਆ ਸ਼ੁੱਡ ਲਰਨ ਲੈਸਨਸ ਫਰੋਮ ਅਨਪ੍ਰੈਸੀਡੈਂਟਡ ਅਟੈਕ ਔਨ ਇਜ਼ਰਾਈਲ ਸੇਜ਼ NSG ਚੀਫ। ਹੁਣ ਜੋ ਇਹਨਾਂ ਦੇ ਬਾਰਡਰਸ ਤੇ ਚੱਲ ਰਿਹਾ, ਜੋ ਇਹਨਾਂ ਨੇ ਕਸ਼ਮੀਰ ਦੇ ਵਿੱਚ ਕੀਤਾ, ਹੁਣ ਆ ਪਿੱਛੇ ਜੇ 2-3 ਕਸ਼ਮੀਰੀ ਜਿਹੜੇ ਖਾੜਕੂ ਨੇ ਉਹਨਾਂ ਨੇ ਕਰਨਲ ਨੂੰ ਮਾਰਤਾ, ਮੇਜਰ ਨੂੰ ਮਾਰਤਾ, 5 ਦਿਨ ਇਹਨਾਂ ਨੂੰ ਲੱਭੇ ਹੀ ਨਹੀਂ ਹੈ ਵੀ ਕੀ ਹੈ।
ਔਰ ਹਾਲਾਂ ਉਹ ਤਾਂ ਇੱਕ ਸਧਾਰਨ ਆਪਰੇਸ਼ਨ ਸੀ ਉਹਨਾਂ ਦਾ। ਇਸੇ ਤਰ੍ਹਾਂ ਜੋ ਹਾਲ ਇਸ ਵੇਲੇ ਮਨੀਪੁਰ ਦੇ ਵਿੱਚ ਬਫਰ ਜ਼ੋਨ ਜਾਂ ਦੂਜੇ ਬਣੇ ਹੋਏ ਨੇ ਨਾਰਥ ਈਸਟ ਦੇ ਵਿੱਚ, ਨਾਗੇ ਅਜੇ ਜਿਨ੍ਹਾਂ ਦੇ ਨਾਲ 22-23 ਸਾਲ ਦੀ ਨੈਗੋਸ਼ੀਏਸ਼ਨ ਕਿਸੇ ਕੰਢੇ ਨਹੀਂ ਲਾ ਰਹੇ, ਔਰ ਸਿੱਖ ਫੈਕਟਰ ਨੇ ਤਾਂ ਅਜੇ ਮਿਲੀਟੈਂਸੀ ਨੂੰ ਜਿਹੜਾ ਉਹ ਪਿੱਛੇ ਰੱਖਿਆ ਹੋਇਆ ਕਿ ਭਾਈ ਅਸੀਂ ਪੀਸਫੁਲ ਢੰਗ ਦੇ ਨਾਲ ਥਰੂ ਰੈਫਰੈਂਡਮ ਆਪਣੀ ਗੱਲ ਕਰਾਂਗੇ। ਲੇਕਿਨ ਹੁਣ ਇਹਨਾਂ ਨੂੰ ਇਹ ਫਿਕਰ ਹੈ ਕਿ ਵੀ ਇਹ ਤਾਂ ਬਿਲਕੁਲ ਉਹ 25 ਮੀਲ ਦੀ ਸਟ੍ਰਿਪ ਦੇ ਵਿੱਚ ਫਸੇ ਹੋਏ ਲੋਕ ਜੇ ਇਸ ਲੈਵਲ ਦਾ ਜਿਹਨੂੰ ਅਨਪ੍ਰੈਸੀਡੈਂਟਡ ਕਿਹਾ, ਕਿਉਂਕਿ ਪਹਿਲਾਂ ਮਿਲਟਰੀ ਹਿਸਟਰੀ ਦੇ ਵਿੱਚ ਕਿਸੇ ਵੀ ਉਹ ਮਿਲਟਰੀ ਦੀ ਹੋਏ ਜਾਂ ਈਵਨ ਟੈਰਰਿਜ਼ਮ ਦੇ ਹਵਾਲੇ ਨਾਲ ਵੀ ਜੇ ਕਹਿਣਾ ਹੋਏ ਕਿ ਭਾਈ ਹਾਈਜੈਕਸ ਵੀ ਹੁੰਦੇ ਰਹੇ ਜਹਾਜ਼, ਦੂਜੇ ਵੀ ਰਿਹਾ, ਫਲਸਤੀਨੀਆਂ ਨੇ ਆਪਣੇ ਢੰਗ ਦੇ ਨਾਲ ਲੜਾਈ ਲੜੀ, ਸਾਊਥ ਅਮਰੀਕਾ ਦੇ ਵਿੱਚ ਉਹ ਕਿਊਬਾ ਹੋਏ, ਵੈਨਜ਼ੂਏਲਾ ਹੋਏ, ਚਿਲੀ ਹੋਏ, ਇਸ ਕਿਸਮ ਦੇ ਆਪਣੇ ਗੁਰਿਲਾ ਵਾਰਫੇਅਰ ਦੇ, ਕਿਉਂਕਿ ਗੁਰਿਲਾ ਵਾਰਫੇਅਰ ਦਾ ਤਾਂ ਕੋਈ ਰੂਲ ਹੁੰਦਾ ਨਹੀਂ, ਹਰ ਥਾਂ ਦੀ ਇੱਕ ਵੱਖਰੀ ਉਹਨਾਂ ਦਾ ਜੋਗਰਾਫੀਆ, ਆਪਣਾ ਢੰਗ। ਜੇ ਅਸੀਂ ਸਿੱਖ ਗੁਰਿਲਾ ਵਾਰਫੇਅਰ ਦੀ ਗੱਲ ਕਰੀਏ 18ਵੀਂ ਸਦੀ ਦੀ, ਜਿਹਨੂੰ ਲੜਾਈ ਦੇ 2.5 ਫੱਟ ਕਹਿੰਦੇ ਸੀ, ਉਹ 2.5 ਫੱਟ ਇਹੀ ਹੈ ਕਿ ਵੀ ਤੁਸੀਂ ਅਟੈਕ ਕੀਤਾ, ਕੰਮ ਕੀਤਾ, ਖਾਲਸਾ ਜੀ ਹਰਨ, ਔਰ ਉਹਦੇ ਥੱਲੇ ਜਿਹੜੇ ਲੜਾਈ ਦੇ 2.5 ਫੱਟ ਸੀ ਉਹਨਾਂ ਨੇ ਜਿਹੜਾ ਹਮਲਾਵਰਾਂ ਨੂੰ ਵੀ ਜਿਹੜੇ ਦਰਾ ਖੈਬਰ ਪਾਰ ਦੇ ਆਉਂਦੇ ਸੀ ਭੱਜਣ ਤੇ ਮਜਬੂਰ ਕੀਤਾ। ਉਹਨਾਂ ਨੇ ਮੁਗਲਿਆ ਸਾਮਰਾਜ ਦੀਆਂ ਵੀ ਜੜ੍ਹਾਂ ਹਿਲਾਈਆਂ। ਇਹ ਸਟ੍ਰੈਟਜੀ ਉਸ ਪੀਰੀਅਡ ਦੇ ਵਿੱਚ ਸੀ। ਔਰ ਮਿਡਨਾਈਟ ਅਟੈਕ, ਕਿਉਂਕਿ ਤੁਹਾਡੇ ਕੋਲ ਨਾ ਬਹੁਤਾ ਨੰਬਰ ਹੈ, ਨਾ ਬਹੁਤ ਚੰਗਾ ਅਸਲਾ ਹੈ, ਨਾ ਬਹੁਤ ਚੰਗੇ ਘੋੜੇ ਨੇ, ਲੇਕਿਨ ਤੁਹਾਡੀ ਅਲਰਟਨੈਸ, ਤੁਹਾਡੀ ਐਕਸਪਰਟੀਜ਼, ਸੋ ਇਹ ਦੁਨੀਆ ਦੇ ਵਿੱਚ ਗੁਰਿਲਾ ਲੜਾਈ ਦੇ ਹਵਾਲੇ ਨਾਲ ਤਾਂ ਹੁੰਦਾ ਹੈ। ਲੇਕਿਨ ਜਿਸ ਲੈਵਲ ਦਾ ਹਮਾਸ ਨੇ ਇਹ ਸਾਰਾ ਕੰਮ ਕੀਤਾ, ਇਸ ਦੇ ਉੱਤੇ ਤਾਂ ਕਿੰਨੀਆਂ ਸਟੱਡੀਜ਼ ਜਿਹੜੀਆਂ ਨੇ ਉਹ ਹੋ ਹੀ ਰਹੀਆਂ ਨੇ। ਲੇਕਿਨ ਜਿਹੜੇ ਮੁਲਕਾਂ ਨੇ ਧੱਕੇ ਨਾਲ ਦੂਸਰੇ ਲੋਕਾਂ ਦੀਆਂ ਆਜ਼ਾਦੀ ਇੰਪਲਸਿਸ ਨੂੰ ਦਬਾਇਆ ਹੋਇਆ ਹੈ, ਜਿਨ੍ਹਾਂ 'ਚ ਭਾਰਤ ਸਰੇ ਫਰਿਸਤ ਹੈ, ਉਹਨਾਂ ਨੂੰ ਵਕਤ ਪਿਆ ਵੀ ਕੀ ਹੈ। ਔਰ ਇਹ ਮਿਸਟਰ ਗਣਪਤੀ NSA ਦਾ ਡਾਇਰੈਕਟਰ ਜਨਰਲ ਇਹ ਕਹਿ ਰਿਹਾ ਕਿ ਦਾ ਚੀਫ ਆਫ ਐਲੀਟ ਕਾਊਂਟਰ ਟੈਰਰ ਐਂਡ ਕਾਊਂਟਰ ਹਾਈਜੈਕ ਫੋਰਸ ਸੈਡ that scale and proportion of unprecedented terror attack in Israel would never have been envisaged as the terrorists could get under the radar of extremely sophisticated technological infrastructure and perpetrated the ghastly act. ਇਜ਼ਰਾਈਲ ਤੋਂ ਵੱਧ ਕੇ ਕਿਹੜਾ ਟੈਕਨੋਲੋਜੀਕਲੀ ਐਡਵਾਂਸ ਮੁਲਕ ਹੈ ਜੀ, ਜਿਹਦੇ ਕੋਲ ਆਇਰਨ ਡੋਮ ਤੋਂ ਲੈ ਕੇ ਧਰਤੀ ਤੱਕ, ਔਰ ਜੇ ਉਹ ਟਾਰਗੇਟ ਹੋ ਸਕਦੇ ਨੇ ਤਾਂ ਉਹਨਾਂ ਨੂੰ ਲੱਗਦਾ ਵੀ ਅਸੀਂ ਕਿਹਦੇ ਪਾਣੀ ਹਾਰ ਹਾਂ। ਔਰ ਉਹ ਕਹਿ ਰਿਹਾ there are 2 lessons to be learnt here, 2 ਸਬਕ ਸਿੱਖਣ ਵਾਲੇ ਨੇ। We need to have framework of crisis management response at the national level on extreme terrorist scenarios, and while the reliance on technology is imperative, it has to be complemented by highly skilled personnel who are at the pinnacle of their craft. ਹੁਣ ਇਹਦੇ 'ਚ 2 ਫੇਲਿਅਰਸ ਨੇ ਜਿਹਦੇ 'ਚ ਉਹ ਕਹਿ ਰਿਹਾ ਵੀ ਇੱਕ ਤਾਂ ਇਹ ਹੈ ਕਿ ਟੈਕਨੋਲੋਜੀ ਜਿੰਨੀ ਮਰਜ਼ੀ ਸਫਿਸਟੀਕੇਟ ਹੋਏ, ਅਲਟੀਮੇਟਲੀ ਜਿਹੜੀ ਹਿਊਮਨ ਇੰਟੈਲੀਜੈਂਸ ਹੈ ਉਸ ਦਾ ਕੋਈ ਬਦਲ ਨਹੀਂ ਹੈ। ਕਿ ਵੀ ਜੇ, ਔਰ ਇਹ ਭਾਰਤ ਦਾ ਤਾਂ ਆਪਣਾ ਹਾਲ ਜੋ ਕਾਰਗਿਲ 'ਚ ਹੋਇਆ, ਕਿਉਂਕਿ ਕਾਰਗਿਲ 'ਚ ਜਿਵੇਂ ਡਿਗਨ ਕੀਤਾ ਪਾਕਿਸਤਾਨ ਦੇ ਗੁਰਿਲਿਆਂ ਨੇ ਔਰ ਲੋਕਲ ਮਿਲੀਸ਼ੀਆ ਨੇ ਔਰ ਦੂਜੇ, ਉਹ ਤਾਂ ਜਦੋਂ ਤੱਕ ਇਹਨਾਂ ਨੂੰ ਪਤਾ ਲੱਗਾ ਇਹਨਾਂ ਦੀ ਤਾਂ ਟੋਟਲ ਕਲੈਪਸ ਸੀ ਇੰਟੈਲੀਜੈਂਸ ਫੇਲਿਅਰ ਦਾ। ਇਸੇ ਤਰ੍ਹਾਂ ਅਸੀਂ ਹੋਰ ਮਾਮਲਿਆਂ 'ਚ ਵੀ ਦੇਖਦੇ ਹਾਂ। ਸੋ ਇਸ ਮਾਮਲੇ 'ਚ ਵੀ ਇਜ਼ਰਾਈਲ ਦੀ ਇੱਕ ਵੱਡੀ ਫੇਲਿਅਰ ਹੈ। ਦੂਸਰਾ ਇਹ ਕਿ ਵੀ ਇਜ਼ਰਾਈਲ ਇੰਨਾ ਕੌਨਫੀਡੈਂਟ ਹੋ ਕੇ ਬੈਠਾ ਸੀ ਕਿ ਵੀ ਅਸੀਂ ਇਹਨਾਂ ਨੂੰ ਦੱਬਿਆ ਹੋਇਆ, ਕੋਈ ਦੂਜਾ ਨਹੀਂ ਹੈ, ਕਿ ਵੀ ਜੇ ਉਹ ਲੋਕਾਂ ਦਾ ਹਾਲ ਹੋਇਆ, ਉਹਨਾਂ ਦਾ ਕੋਈ ਵੀ ਜਿਹੜੀ ਐਮਰਜੈਂਸੀ ਸਿਚੁਏਸ਼ਨ ਦੇ ਵਿੱਚ ਹੈਂਡਲਿੰਗ ਹੈ ਦੈਟ ਵਾਜ਼ ਇਨ ਪਲੇਸ ਨਹੀਂ ਸੀ। ਇਸ ਲਈ ਲੋਕ ਵਿਚਾਰੇ ਜਿਹੜੇ ਨੇ ਉਹਨਾਂ ਦੇ ਲਈ ਕੋਈ ਰਸਤਾ ਨਹੀਂ ਸੀ। ਇਸ ਲਈ ਡੈਥਸ ਵੀ ਬਹੁਤ ਜ਼ਿਆਦਾ ਹੋਈਆਂ। ਹੁਣ ਵੀ ਗਿਣਤੀ ਵੱਧ ਰਹੀ ਹੈ, 1200-1300-1400 ਇਜ਼ਰਾਈਲੀਆਂ ਦੇ, ਔਰ ਕੌਣ ਕਿੱਥੇ ਕਿਡਨੈਪ ਹੋਇਆ ਜੇ ਉਹਨਾਂ ਦੀਆਂ ਲਿਸਟਾਂ ਬਣ ਰਹੀਆਂ ਨੇ। ਸੋ ਅਸੀਂ ਇਹ ਸਮਝਦੇ ਹਾਂ ਵੀ ਇਹ ਸਾਰੇ ਦੇ ਨਾਲ ਇਹ ਠੀਕ ਹੈ ਕਿ ਹਰ ਮੁਲਕ ਨੂੰ ਆਪਣੀ ਹਿਫਾਜ਼ਤ ਕਰਨ ਦਾ ਹੱਕ ਹੈ। ਬੇਗੁਨਾਹ ਦਾ ਮਾਰਿਆ ਜਾਣਾ ਕਿਤੇ ਵੀ ਜਿਹੜਾ ਉਹ ਕੰਡੈਮਨੇਬਲ ਹੈ। ਲੇਕਿਨ ਇਸ ਸਾਰੇ 'ਚੋਂ ਜਿਹੜੀ ਗੱਲ ਅੱਜ ਇੰਡੀਆ ਨੇ ਖੁਦ ਮੰਨੀ ਕਿ ਜੀ ਇੱਕ ਸੋਵਰਨ ਵਾਇਬਲ ਜਿਹੜੀ ਫਲਸਤੀਨ ਸਟੇਟ 2 ਸਟੇਟ ਫਾਰਮੂਲਾ, ਅਸੀਂ ਸਮਝਦੇ ਹਾਂ ਵੀ ਇੱਕ ਗੱਲ ਇਸ ਸਾਰੇ 'ਚੋਂ ਸਬਕ ਜਿਹੜਾ ਇੱਕ ਟੂ ਟੇਕ ਹੋਮ ਇੱਕ ਆਮ ਜਾਂ ਇੱਕ ਸਿਆਣੇ ਨਿਜ਼ਾਮ ਲਈ ਹੋਣਾ ਚਾਹੀਦਾ, ਉਹ ਇਹ ਹੈ ਕਿ ਤੁਸੀਂ ਕੁਛ ਵਕਤ ਲਈ ਜ਼ਬਰ ਦੇ ਨਾਲ ਆਜ਼ਾਦੀ ਦੀ ਉਹ ਮੰਗ ਨੂੰ ਦਬਾ ਸਕਦੇ ਹੋ,
ਪਰ ਹਮੇਸ਼ਾ ਲਈ ਨਹੀਂ। ਬਿਲਕੁਲ। ਔਰ ਤੁਸੀਂ ਜਿੰਨੇ ਮਰਜ਼ੀ ਤਾਕਤਵਰ ਹੋ ਜਾਓ, ਅਲਟੀਮੇਟਲੀ ਜਿਨ੍ਹਾਂ ਨੂੰ ਤੁਸੀਂ ਦਬਾਇਆ ਹੋਇਆ ਹੈ, ਕਦੇ ਉਹ ਉੱਠਦੇ ਨੇ ਔਰ ਫਿਰ ਤੁਹਾਡੀ ਸਾਰੀ ਜਿਹੜੀ ਬਣਾਈ ਸਕੀਮ ਹੁੰਦੀ ਹੈ, ਜਿਵੇਂ ਇਜ਼ਰਾਈਲ ਸਮਝਦਾ ਸੀ ਵੀ ਹੁਣ ਉਹਨੇ ਤਾਂ ਇਸ ਹੱਦ ਤੱਕ ਹੁਣ ਸਾਊਦੀ ਅਰੇਬੀਆ, UAE ਸਾਰਿਆਂ ਦੇ ਨਾਲ ਗੱਲਬਾਤ ਹੋਣ ਲੱਗ ਗਈ ਸੀ। ਉਹਨਾਂ ਨੇ ਵੀ ਕਿ ਜੀ ਇਹ ਤਾਂ ਜਿਹੜਾ ਹੁਣ ਅਲਟੀਮੇਟ ਇੱਕ ਹਕੀਕਤ ਬਣ ਚੁੱਕਾ ਹੈ। ਲੇਕਿਨ ਇਸ ਸਾਰੇ ਨੇ ਜਿਹੜਾ ਉਹ ਸਾਰੀ ਪੀਸ ਪ੍ਰੋਸੈਸ ਨੂੰ ਵੀ ਨਾਟ ਪੀਸ ਫਰ ਫਲਸਤੀਨੀ ਇਗਨੋਰ ਕਰਤੇ ਸੀ। ਅਰਬਾਂ ਨੇ ਵੀ ਹੁਣ ਭਾਵੇਂ ਜਿੰਨੀਆਂ ਮਰਜ਼ੀ ਹੈ ਜ਼ੁਬਾਨੀ ਕਲਾਮੀ ਗੱਲਾਂ ਕਰ, ਜੋ ਫਲਸਤੀਨੀਆਂ ਦੇ ਨਾਲ ਇਜ਼ਰਾਈਲ ਤਾਂ ਜੋ ਸਲੂਕ ਕਰ ਹੀ ਰਿਹਾ ਸੀ ਜਾਂ ਕਰ ਰਿਹਾ, ਲੇਕਿਨ ਇਹਦੇ 'ਚ ਸਾਰੇ ਹੀ ਅਰਬ ਮੁਲਕਾਂ ਨੇ ਕਦੇ ਵੀ ਇਹਨਾਂ ਨੇ ਇਮਾਨਦਾਰੀ ਦੇ ਨਾਲ ਫਲਸਤੀਨੀ ਕੌਜ਼ ਨੂੰ ਜਿਹੜਾ ਉਹ ਨਹੀਂ ਹੈ, ਉਹ ਲਿਪ ਸਿੰਪੈਥੀ ਜਿਹਨੂੰ ਕਹਿੰਦੇ ਨੇ ਉਸ ਕਿਸਮ ਦਾ। ਸੋ ਉਹਨਾਂ ਦੀ ਵੀ ਸਾਰੀ ਸਟ੍ਰੈਟਜੀ ਜਿਹੜੀ ਸੀ ਉਹ ਉਸ ਨੂੰ ਰਿਵਰਸ ਗੇਅਰ ਲੱਗੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫੀਲ ਤੇ ਬੇਨਤੀ ਕਰਦੀ ਹੈ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵੀਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।